ਇਹ ਜਿਹੜੀ ਨਵੀਂ ਪਾਰਲੀਮੈਂਟ ਬਿਲਡਿੰਗ ਦਾ ਉਦਘਾਟਨ ਕਰਨਾ ਇਹਦੇ 'ਚ, ਕਿਉਂਕਿ ਇਹ ਤਾਂ ਹਿੰਦੂ ਰਾਸ਼ਟਰ ਵਾਪਸ ਜਿਹੜਾ ਉਹਨਾਂ ਨੇ 2024 ਦੇ ਵਿੱਚ ਮਨੂ ਸਮ੍ਰਿਤੀ ਨੂੰ ਕਨਸਟੀਟਿਊਸ਼ਨ ਐਲਾਨਣਾ, ਉਹਨਾਂ ਨੇ ਕਿਹਾ ਵੀ ਉਹ ਸਿੰਘਾਸਨ ਦੀ ਤਰ੍ਹਾਂ ਉਹਨਾਂ ਨੇ ਬਣਾਇਆ। Supreme Court dismisses PIL, Public Interest Litigation, seeking direction for inauguration of new Parliament building by President. A vacation bench of Justice J.K. Maheshwari and Justice P.S. Narasimha dismisses the PIL filed by Advocate C.R. Jayasukan. Constitutionally, ਰਾਸ਼ਟਰਪਤੀ ਹੈਡ ਕਰਦੀ ਹੈ ਦੋਨੋਂ ਹਾਊਸਿਸ ਆਫ ਪਾਰਲੀਮੈਂਟ ਨੂੰ ਵੀ, ਔਰ ਜਿਹੜਾ ਸੈਸ਼ਨ ਹੁੰਦਾ ਉਹਦੇ 'ਚ ਹੀ ਹੁੰਦਾ, ਕਿਉਂਕਿ ਉਹ ਤਾਂ ਸ਼ੂਦਰ ਹੈ, ਟਰਾਈਬਲ ਹੈ ਜਾਂ ਦੂਜਾ ਹੈ। ਬ੍ਰਾਹਮਣ ਦੇ ਰਾਜ ਦਾ ਐਜ਼ ਪਰ ਮਨੂ ਸਮ੍ਰਿਤੀ ਆਗਾਜ਼ ਹੋਣਾ ਤੇ ਫਿਰ ਇੱਕ ਸ਼ੂਦਰ ਲਈ ਕਿੱਥੇ ਥਾਂ ਹੈ। ਇਹ ਜਿਹੜਾ ਸੰਗੋਲ ਨੂੰ ਖਾਮ-ਖਾ ਪਾਵਰ ਟਰਾਂਸਫਰ ਨਾਲ ਜੋੜਨਾ ਹੈ, ਉਹਨੂੰ ਚੋਲਾ ਜਿਹੜਾ ਹਿੰਦੂ ਦੇ ਨਾਲ ਜੋੜਿਆ ਜਾ ਰਿਹਾ। ਇੱਕ ਪਾਸੇ ਤਾਂ ਇਹ ਸਾਊਥ ਦੀਆਂ ਸਟੇਟਾਂ ਨੂੰ ਵੀ ਹਿੰਦੂਤਵਾ ਦੇ ਖਾਤੇ 'ਚ ਲਿਆ ਕੇ ਪਾਉਣ ਦੀ ਲਾਈਨ ਹੈ, ਕਿਉਂਕਿ ਸਾਊਥ 'ਚ ਇਹਨਾਂ ਦਾ ਪੈਰ ਨਹੀਂ ਜੰਮ ਰਹੇ। PM Modi considers new parliament building his estate. Shiv Sena says new parliament doesn't belong to any party but to country. ਉਹਨੇ ਕਿਹਾ ਜੀ ਉਹ ਤਾਂ ਆਪਣੀ ਜਗੀਰ ਸਮਝਦਾ, ਜਗੀਰ ਨਹੀਂ, ਉਹ ਹਿੰਦੂ ਰਾਸ਼ਟਰ ਦਾ ਕਿੰਗ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਨਵੀਂ ਬਣੀ ਪਾਰਲੀਮੈਂਟ ਬਿਲਡਿੰਗ ਦਾ 28 ਮਈ ਨੂੰ ਉਦਘਾਟਨ ਕੀਤਾ ਜਾਣਾ। ਸੋ ਇਸ ਸੰਬੰਧੀ ਕਾਫੀ ਵਾਦ ਵਿਵਾਦ ਚੱਲ ਰਿਹਾ ਹੈ, ਪਰ ਇੱਕ ਗੱਲ ਜ਼ਾਹਿਰ ਹੈ ਕਿ ਮੋਦੀ ਇੱਕ ਹਿੰਦੂ ਬਾਦਸ਼ਾਹ ਵਾਂਗ ਐਕਟ ਕਰ ਰਿਹਾ ਅਤੇ ਉਦਘਾਟਨ ਰਸਮਾਂ ਵਿੱਚ ਬ੍ਰਾਹਮਣਵਾਦ ਹੋਰ ਵੀ ਖੁੱਲ੍ਹ ਕੇ ਖੇਡੇਗਾ। ਸੋ ਤਾਮਿਲਨਾਡੂ ਤੋਂ ਲਿਆਂਦੇ ਸੰਗੋਲ ਸੰਬੰਧੀ ਵੀ ਹਿੰਦੂਤਵੀ ਪ੍ਰੋਪੇਗੈਂਡਾ ਐਕਸਪੋਜ਼ ਹੋ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਆਸਟ੍ਰੇਲੀਆ ਸ਼ੋਅ ਇੱਕ ਟੋਟਲ ਫਲॉप ਸ਼ੋਅ ਰਿਹਾ। ਅੱਛਾ। ਹਾਲਾਂਕਿ ਭਾਰਤ ਵਿਚਲੇ ਲੋਕਾਂ ਨੂੰ ਉਹਨਾਂ ਦਾ ਜਿਹੜਾ ਜਹਾਜ਼ ਭਰ ਕੇ ਮੀਡੀਆ ਲਿਆਂਦਾ ਸੀ, ਉਹਨਾਂ ਨੇ ਇਹੀ ਪ੍ਰਭਾਵ ਦਿੱਤਾ ਕਿ ਜਿਵੇਂ ਸਾਰਾ ਆਸਟ੍ਰੇਲੀਆ ਨਮੋ ਨਮੋ ਕਰਕੇ ਨਰਿੰਦਰ ਮੋਦੀ ਦੇ ਪੈਰਾਂ 'ਤੇ ਨਮਸਕਾਰ ਕਰ ਰਿਹਾ ਸੀ, ਔਰ ਉਹਨਾਂ ਦਾ ਪ੍ਰਾਈਮ ਮਿਨਿਸਟਰ ਨੂੰ ਬੌਸ ਕਹਿ ਰਿਹਾ ਸੀ, ਬਾਈਡਨ ਕਹਿ ਰਿਹਾ ਸੀ ਵੀ ਮੈਨੂੰ ਆਟੋਗ੍ਰਾਫ ਚਾਹੀਦੇ ਨੇ ਤੇਰੇ, ਔਰ ਭਾਰਤ ਵਿਸ਼ਵ ਗੁਰੂ ਬਣ ਗਿਆ। ਹੁਣ ਕਿਉਂਕਿ ਇਹ ਜਿਹੜੇ ਲੋਕ ਇਸ ਕਿਸਮ ਦੇ ਬਿਹੇਵੀਅਰ ਵਾਲੇ ਹੁੰਦੇ ਨੇ, ਜਿਹਦੇ ਲਈ ਲਫ਼ਜ਼ ਮੈਂ ਜਿਹੜਾ ਮੈਡੀਕਲ ਟਰਮੀਨੋਲੋਜੀ 'ਚ ਨਾਰਸਿਸਿਸਟ ਕਿਹਾ ਜਾਂਦਾ ਹੈ, ਔਰ ਉਹਨਾਂ ਨੂੰ ਇੱਕ ਤਾਂ ਹੁੰਦਾ ਵੀ ਤੁਹਾਨੂੰ ਕੋਈ ਚੀਜ਼, ਕਿਸੇ ਨੇ ਇੱਕ ਚੀਜ਼ ਨੇ ਮੋਟੀਵੇਟ ਕੀਤਾ। ਜਿਹੜੇ ਲੋਕ ਜਨੂਨੀ ਹੁੰਦੇ ਨੇ, ਪੈਸ਼ਨੇਟ ਹੁੰਦੇ ਨੇ, ਉਹਨਾਂ ਨੂੰ ਕੋਈ ਡੇ ਟੂ ਡੇ ਲੋੜ ਨਹੀਂ ਹੁੰਦੀ ਕਿ ਵੀ ਉਹਨਾਂ ਨੂੰ ਕਿਸੇ ਚੀਜ਼, ਉਹ ਜਿਸ ਆਈਡੀਆ ਦੇ ਪਿੱਛੇ ਤੁਰੇ ਹੁੰਦੇ ਨੇ, ਜਿਵੇਂ ਸ਼ਿਕਾਰੀ ਹੁੰਦਾ ਹੈ, ਜਦੋਂ ਸ਼ਿਕਾਰੀ ਸ਼ਿਕਾਰ ਦੇ ਲਈ ਉਤਰਦਾ ਜੰਗਲ 'ਚ ਜਾਂਦਾ ਤੇ ਜਦੋਂ ਉਹ ਫੋਲੋ ਕਰਦਾ ਉਹਨੂੰ ਫਿਰ ਕੁਝ ਹੋਰ ਨਹੀਂ ਨਜ਼ਰ ਆ ਰਿਹਾ ਹੁੰਦਾ, ਉਹਦੇ ਪਿੱਛੇ ਜਾ ਰਿਹਾ ਹੁੰਦਾ। ਔਰ ਇਸੇ ਤਰ੍ਹਾਂ ਜਿਹੜੇ ਲੋਕ ਨਜ਼ਰੀਆਤੀ ਉਹਨਾਂ ਨੂੰ ਕਿਹਾ ਜਾਂਦਾ ਹੈ, ਇੱਕ ਆਈਡੀਅਲਿਸਟ ਹੁੰਦੇ ਨੇ, ਉਹ ਆਈਡੀਅਲ ਪੂਰਾ ਹੁੰਦਾ ਨਹੀਂ ਹੁੰਦਾ ਕੁਝ ਵੀ ਹੈ, ਉਹਨਾਂ ਦੀ ਮੋਟੀਵੇਸ਼ਨ, ਉਹਨਾਂ ਦੀ ਸਟਰੈਂਥ, ਉਹਨਾਂ ਦੀ ਜਿਹੜੀ ਹੈ ਅੰਦਰੋਂ ਜਿਹੜੀ ਤਾਕਤ ਨਿਕਲਦੀ ਹੈ ਉਸ ਨਜ਼ਰੀਏ 'ਚੋਂ ਹੀ। ਔਰ ਉਹ ਉਹਨਾਂ ਨੂੰ ਕਦੇ ਵੀ, ਇਵੇਂ ਹੀ ਰੂਹਾਨੀਅਤ ਵਾਲੇ ਲੋਕ ਹੁੰਦੇ ਨੇ, ਉਹਦੇ 'ਚ ਇਸ਼ਕ ਹਕੀਕੀ ਨਾਲ ਜਿਹੜੇ ਜੁੜੇ ਹੋਏ, ਉਹਨਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੁੰਦੀ ਵੀ ਕੌਣ ਭਲਾ ਕਹਿੰਦਾ, ਕੌਣ ਬੁਰਾ ਕਹਿੰਦਾ, ਉਹਨਾਂ ਦੇ ਲਈ ਉਹੀ ਹਕੀਕਤ ਹੁੰਦੀ ਹੈ। ਲੇਕਿਨ ਜਿਹੜੇ ਨਾਰਸਿਸਿਸਟ ਬਿਹੇਵੀਅਰ ਦੇ ਲੋਕ ਨੇ, ਜਿਨ੍ਹਾਂ ਦੇ ਵਿੱਚ ਅਸੀਂ ਜੇ 20ਵੀਂ ਸਦੀ 'ਚ ਦੇਖੀਏ ਤਾਂ ਹਿਟਲਰ ਔਰ ਮੁਸੋਲਿਨੀ ਔਰ ਇੰਦਰਾ ਗਾਂਧੀ, ਇਹ ਵੱਡੇ ਨਾਂ ਕਹੇ ਜਾ ਸਕਦੇ ਨੇ। ਅੱਜ ਦੀ ਦੁਨੀਆ 'ਚ ਨਰਿੰਦਰ ਮੋਦੀ ਇਸ ਵੇਲੇ, ਔਰ ਟਰੰਪ ਵੀ ਉਹਨਾਂ 'ਚੋਂ ਇੱਕ ਸੀ ਇਸ ਪੀਰੀਅਡ ਦਾ, ਬਹੁਤ ਵੱਡਾ ਨਾਰਸਿਸਿਸਟ ਹੈ। ਨਾਰਸਿਸਿਸਟ ਨੂੰ ਹਰ ਸ਼ਾਰਟ ਪੀਰੀਅਡ ਤੋਂ ਬਾਅਦ ਆਪਣੀ ਈਗੋ ਮੈਸਾਜ ਜਿਹੜੀ ਹੈ ਉਸ ਦੀ ਬਹੁਤ ਲੋੜ ਹੁੰਦੀ ਹੈ। ਉਹ ਇੱਕ ਤੋਂ ਬਾਅਦ ਇੱਕ, ਜੇ ਉਹਨਾਂ ਨੂੰ ਕੋਈ ਉਸ ਕਿਸਮ ਦਾ ਵਾਤਾਵਰਣ ਜਾਂ ਦੂਜਾ ਨਾ ਮਿਲੇ ਤੇ ਉਹ ਫਿਰ ਜਿਹੜਾ ਹੈ, ਜਿਵੇਂ ਜਦੋਂ ਨਿਆਣੇ ਭੁੱਖੇ ਹੁੰਦੇ ਨੇ, ਤੁਸੀਂ ਦੇਖੋਗੇ ਉਹ ਲੜਨ ਲੱਗ ਜਾਂਦੇ ਨੇ, ਕੋਈ ਚੀਜ਼ ਇੱਧਰ ਮਾਰਨੀ, ਉਧਰ ਉਹਨਾਂ ਨੂੰ ਖਾਣ ਨੂੰ ਕੁਝ ਦਿਓ, ਬਹਿ ਜਾਂਦੇ ਨੇ। ਸੋ ਉਹ ਜਿਹੜੇ ਉਹਨਾਂ ਦੀ ਇਸ ਕਿਸਮ ਦੀ ਉਹਨਾਂ ਦੀ ਭੁੱਖ ਹੁੰਦੀ ਹੈ ਐਪਰੀਸ਼ੀਏਸ਼ਨ ਦੀ ਔਰ ਬੱਲੇ ਬੱਲੇ ਦੀ, ਕ੍ਰਿਟਿਸਿਜ਼ਮ ਤੋਂ ਪਹਿਲਾਂ ਹੀ ਨਹੀਂ ਲੈ ਸਕਦੇ, ਉਹ ਤਾਂ ਉਹਨਾਂ ਨੇ ਆਪਣੇ
ਆਲੇ ਦੁਆਲੇ ਉਸ ਕਿਸਮ ਦਾ ਜਿਹੜਾ ਉਹਨੂੰ ਨੇੜੇ ਨਹੀਂ ਲੱਗਣ ਦਿੰਦੇ। ਉਹਨਾਂ ਦੇ ਆਲੇ ਦੁਆਲੇ ਫਿਰ ਉਸ ਕਿਸਮ ਦੇ ਜਿਹਨਾਂ ਨੂੰ ਸਾਈਕੋਫੈਂਟ ਕਿਹਾ ਜਾਂਦਾ ਹੈ, ਖੁਸ਼ਾਮਦੀ, ਚਮਚੇ, ਜੁੱਤੀ ਚੱਟ, ਸ਼ੂ ਲਿਕਰਸ, ਇਹ ਸਾਰੇ ਹੁੰਦੇ ਨੇ ਜਿਹੜੇ ਉਹਨਾਂ ਦੀ ਈਗੋ ਨੂੰ ਬਿਲਕੁਲ ਕਾਇਮ ਰੱਖਦੇ ਨੇ। ਹੁਣ ਔਰ ਇਸੇ ਲਈ ਤੁਸੀਂ ਮੋਦੀ ਦਾ ਉਹਦੇ 9 ਸਾਲ ਪੂਰੇ ਹੋ ਗਏ ਨੇ ਆਲਮੋਸਟ ਉਸ ਦੀ ਪ੍ਰਾਈਮ ਮਿਨਿਸਟਰ ਟਰਮ ਨੂੰ। ਔਰ ਜੇ ਤੁਸੀਂ ਉਹਦੇ 9 ਸਾਲ ਦਾ ਪੀਰੀਅਡ ਦੇਖੋ, ਜਦੋਂ ਰਿਪੀਟਡਲੀ ਕਿਹਾ ਜਾਂਦਾ ਹੈ ਕਿ ਵੀ ਮੋਦੀ ਨੇ ਜਦੋਂ ਵੀ ਉਹ ਕੋਵਿਡ ਦਾ 1.5-2 ਸਾਲ ਛੱਡ ਕੇ ਉਹ ਬਾਹਰ ਹੀ ਰਹਿੰਦਾ ਹੈ ਜਾਂ ਵਿਦਨ ਕੰਟਰੀ ਕਿਸੇ ਪੁਲ ਦਾ ਉਦਘਾਟਨ ਕਰਨਾ ਹੈ, ਕਿਸੇ ਰਿਕਸ਼ਾ ਸਟੈਂਡ ਦਾ ਉਦਘਾਟਨ ਕਰਨਾ ਹੈ, ਕਿਸੇ ਟੈਕਸੀ ਸਟੈਂਡ ਦਾ ਕਰਨਾ ਹੈ, ਹੋਰ ਕੋਈ ਨਹੀਂ ਜਿਹਦੇ ਭਾਵੇਂ ਪਹਿਲੇ 10 ਉਦਘਾਟਨ ਕਰ ਗਏ ਨੇ, ਉਹ ਕਹਿੰਦਾ ਵੀ ਕੋਈ ਨਹੀਂ ਉਹ ਪੱਥਰ ਹਟਾ ਦਿਓ, ਮੇਰਾ ਲਾ ਦਿਓ, ਮੈਨੂੰ ਸੱਦੋ। ਇਸ ਲਈ ਈਵਨ ਜਿੱਥੇ ਚੀਫ ਮਿਨਿਸਟਰ ਜਾਂ ਸਟੇਟ ਦਾ ਜਿਹੜਾ ਪਰਵਿਊ 'ਚ ਸੀ ਉਹ ਵੀ ਮੋਦੀ ਮੋਦੀ ਮੋਦੀ, ਕਿਉਂਕਿ ਉਹਨਾਂ ਨੂੰ ਗੱਲ ਹੀ ਇੱਕੋ ਚੰਗੀ ਲੱਗਦੀ ਹੈ। ਔਰ ਇਹ ਤਾਂ 2014 ਤੋਂ ਪਹਿਲਾਂ ਜਿਹੜਾ ਉਹ ਹਿੰਦੂ ਜਿਹੜੇ ਉਹਨਾਂ ਦੇ ਧਰਮ ਵਾਲੇ ਕੁਛ ਸੀ ਉਹਨਾਂ ਨੇ ਹਟਾਇਆ, ਅਦਰਵਾਈਜ਼ ਤਾਂ ਇਹਨਾਂ ਦੇ ਜਿਹੜੇ ਸਾਈਕੋਫੈਂਟ ਸੀ ਉਹਨਾਂ ਨੇ ਨਾਰਾ ਹਰ ਹਰ ਮੋਦੀ ਦਾ ਬਣਾ ਦਿੱਤਾ ਸੀ। ਹੁਣ ਇਹ ਸ਼ਿਵ ਜੀ ਨੂੰ ਮਹਾਦੇਵ ਸ਼ਿਵ ਜੀ ਦਾ ਨਾਂ ਹੈ, ਹਰ ਹਰ ਮਹਾਦੇਵ, ਕਿ ਭਾਈ ਉਹਦੇ 'ਚ ਤੁਸੀਂ ਆਸਥਾ ਰੱਖਦੇ ਹੋ। ਤੇ ਇਹਦੀਆਂ ਚੋਣ ਸਭਾਵਾਂ ਦੇ ਵਿੱਚ ਹਰ ਹਰ ਮੋਦੀ ਹੋਣ ਲੱਗ ਗਿਆ ਸੀ ਕਿ ਬਈ ਇਹ ਸ਼ਿਵ ਜੀ ਬਣ ਗਏ। ਔਰ ਜੇ ਤੁਸੀਂ ਅਯੁੱਧਿਆ ਦੇ ਹਵਾਲੇ ਨਾਲ ਦੇਖੋ, ਜਿੱਥੇ ਰਾਮ ਇਹ ਖੁਦ ਬਣਿਆ ਹੁੰਦਾ ਰਾਮਚੰਦਰ ਕਿ ਜਿਵੇਂ ਭਗਵਾਨ ਇਹੀ ਹੈ, ਔਰ ਇਹੀ ਵਰਤਾਰਾ ਇਹਦਾ ਇਸ ਕਿਸਮ ਦਾ ਹਰ ਥਾਂ ਤੇ, ਜਿੱਥੇ ਈਵਨ ਕਨਸਟੀਟਿਊਸ਼ਨਲ ਰਾਈਟ ਵੀ ਦੂਸਰਿਆਂ ਦਾ ਸੀ ਉਹਨੂੰ ਪਾਸੇ ਕਰਕੇ ਇਹ ਨਾਰਸਿਸਿਸਟ ਜਿਹੜਾ ਹੈ। ਹੁਣ ਪਾਰਲੀਮੈਂਟ ਬਿਲਡਿੰਗ ਦਾ ਜ਼ਿਕਰ ਅਸੀਂ ਕੀਤਾ ਸੀ ਔਰ ਖ਼ਾਸ ਤੌਰ ਤੇ ਸੰਗੋਲ ਦਾ ਜ਼ਿਕਰ ਕੀਤਾ ਕਿ ਵੀ ਕਿਵੇਂ ਇਹਨੂੰ ਝੂਠਾ ਹੁਣ ਤਾਂ ਆ ਗਿਆ ਸਾਹਮਣੇ, ਈਵਨ ਜਿਹਦੇ ਬਾਰੇ ਸੀ ਕਿ ਜੀ ਰਾਜਗੋਪਾਲਾਚਾਰੀਆ ਜਿਹੜਾ ਮਾਊਂਟ ਬੈਟਨ ਤੋਂ ਬਾਅਦ ਪਹਿਲਾ ਗਵਰਨਰ ਜਨਰਲ, ਜਦੋਂ 15 ਅਗਸਤ 1947 ਦੀ ਡਿਵੀਜ਼ਨ ਹੁੰਦੀ ਹੈ, ਇਧਰਲੇ ਭਾਰਤ ਦਾ ਜਿਹੜਾ ਗਵਰਨਰ ਜਨਰਲ ਬਣਿਆ ਮਾਊਂਟ ਬੈਟਨ ਸੀ, ਔਰ ਦੂਸਰੇ ਪਾਸੇ ਜਿਹੜੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ, ਉਹਨਾਂ ਨੇ ਮਾਊਂਟ ਬੈਟਨ ਉੱਥੇ ਵੀ ਬਣਨਾ ਚਾਹੁੰਦਾ ਸੀ, ਉਹਨਾਂ ਨੇ ਨਾ ਕਰ ਦਿੱਤੀ ਔਰ ਲਿਆਕਤ ਅਲੀ ਪ੍ਰਾਈਮ ਮਿਨਿਸਟਰ ਬਣਿਆ ਗਵਰਨਰ ਜਨਰਲ ਹੈ। ਹਾਲਾਂਕਿ ਮੈਂ ਅੱਜ ਹੀ ਕਿਤੇ ਪੜ੍ਹ ਰਿਹਾ ਸੀ ਅਮਰੀਕਾ ਦੇ ਵਿੱਚ ਉਹਨਾਂ ਨੇ ਕੁਛ ਡਾਕੂਮੈਂਟ ਡੀਕਲਾਸੀਫਾਈ ਕੀਤੇ ਹੈ ਕਿ ਵੀ ਜੀ 1983 ਦੇ ਵਿੱਚ ਜਦੋਂ ਕੁਈਨ ਬ੍ਰਿਟਨ ਦੀ ਐਲਿਜ਼ਾਬੈਥ ਅਮਰੀਕਾ 'ਚ ਆਈ ਤੇ ਉਹਦੀ ਜਾਨ ਨੂੰ ਖਤਰਾ ਸੀ ਕਿ IRA ਵਾਲੇ ਗੁਰਿਲੇ ਜਿਹੜੇ ਨੇ ਉਹਨੇ ਉਸ ਦੇ ਉੱਤੇ ਅਟੈਕ ਕਰ ਸਕਦੇ ਨੇ। ਸੋ FBI ਨੇ ਉਹਨੂੰ ਬੜਾ ਇਹਨਾਂ ਦਾ ਕੋਈ ਬੰਦਾ ਸੀਕ੍ਰੇਟ ਏਜੰਟ ਵੜਿਆ ਹੋਇਆ ਸੀ, ਉਹਨਾਂ ਨੇ ਖਬਰ ਦਿੱਤੀ ਔਰ ਉਹਦੇ 'ਚ ਸੀ ਕਿ ਕਿਉਂਕਿ ਕੁਛ ਦੇਰ ਪਹਿਲਾਂ ਹੀ ਉਸ ਦਾ ਕਜ਼ਨ ਲਾਰਡ ਮਾਊਂਟ ਬੈਟਨ ਉਹ IRA ਦੇ ਗੁਰਿਲਿਆਂ ਨੇ ਬੀਚ ਦੇ ਉੱਤੇ ਬੰਬਾਂ ਨਾਲ ਉਡਾ ਦਿੱਤਾ ਸੀ। ਕਿਉਂਕਿ ਅਸੀਂ ਤਾਂ ਮਾਊਂਟ ਬੈਟਨ ਤੇ ਗੱਲ ਮੁੱਕ ਜਾਂਦੀ ਹੈ ਜੀ, ਉਹ ਗਵਰਨਰ ਜਨਰਲ ਬਣਿਆ। ਲਗਭਗ ਭਾਰਤ 'ਚ ਜਾਣ ਤੋਂ 30 ਸਾਲ ਬਾਅਦ ਬੁੱਢੇ ਬਾਰੇ ਜਿਹੜਾ ਉਹਨੂੰ IRA ਦੇ ਗੁਰਿਲਿਆਂ ਨੇ, ਆਇਰਿਸ਼ ਰਿਪਬਲਿਕਨ ਆਰਮੀ ਵਾਲਿਆਂ ਨੇ ਉਡਾ ਦਿੱਤਾ ਸੀ। ਔਰ ਉਸ ਤੋਂ ਬਾਅਦ ਕੁਈਨ ਉਹਨਾਂ ਦੇ ਨਿਸ਼ਾਨੇ ਤੇ ਸੀ। ਮੈਂ ਪਾਸਿੰਗ 'ਚ ਮੈਂਸ਼ਨ ਕਰ ਰਿਹਾ। ਹੁਣ ਜਿਹੜੀ ਕਹਾਣੀ ਇਹ ਕਹੀ ਜਾਂਦੀ, ਹੁਣ ਮਾਊਂਟ ਬੈਟਨ ਤੋਂ ਬਾਅਦ ਸੀ ਰਾਜਗੋਪਾਲਾਚਾਰੀਆ, ਜਿਹਦਾ ਸਬੰਧ ਜਿਹੜਾ ਮਦਰਾਸੀ ਸੀ, ਉਹਦਾ ਸੂਬੇ ਦਾ ਨਾਮ ਮੈਡਰਾਸ ਸੀ ਅੰਗਰੇਜ਼ਾਂ ਵੇਲੇ, ਬਾਅਦ 'ਚ ਉਹਨੂੰ ਤਾਮਿਲਨਾਡੂ ਕਹਿਣ ਲੱਗ ਗਏ। ਨਾਡੂ ਦਾ ਮਤਲਬ ਦੇਸ਼ ਹੀ ਹੁੰਦਾ, ਮੁਲਕ, ਤਾਮਿਲਾਂ ਦਾ ਮੁਲਕ। ਔਰ ਰਾਜਗੋਪਾਲਾਚਾਰੀਆ ਬਹੁਤ ਵੱਡਾ ਕਦਾਵਰ ਲੀਡਰ ਸੀ, ਕਾਂਗਰਸ ਦਾ ਪ੍ਰਧਾਨ ਵੀ ਸੀ ਔਰ ਜਿਹੜਾ ਬਹੁਤ ਵੱਡਾ ਸਕਾਲਰ ਸੀ। ਤਾਂ ਉਹ ਜਿਹੜੀ ਕਹਾਣੀ ਇਹਨਾਂ ਨੇ WhatsApp ਯੂਨੀਵਰਸਿਟੀਜ਼ ਤੇ ਬਣਾਈ ਕਿ ਜੀ ਨਹਿਰੂ ਨੇ ਉਹਨੂੰ ਪੁੱਛਿਆ ਰਾਜਗੋਪਾਲਾਚਾਰੀਆ ਨੂੰ ਕਿ ਤੁਸੀਂ ਵੱਡੇ ਸਕਾਲਰ ਹੋ ਔਰ ਕੀ ਟ੍ਰੈਡੀਸ਼ਨ ਜਿਹੜੀ ਟ੍ਰਾਂਸਫਰ ਆਫ ਪਾਵਰ ਹੋਣੀ ਹੈ ਬ੍ਰਿਟਿਸ਼ਰਸ ਤੋਂ, ਜਦੋਂ ਉਹਦੀ ਕੀ ਰਸਮ ਜਾਂ ਕੀ ਹੈ। ਫਿਰ ਰਾਜਗੋਪਾਲਾਚਾਰੀਆ ਨੇ ਤਾਮਿਲ ਦੇ ਫਲਾਣੇ ਮੱਠਾਂ ਵਾਲਿਆਂ ਨੂੰ ਪੁੱਛਿਆ ਤੇ ਉਹਨਾਂ ਨੇ ਫਿਰ ਇੱਕ ਕਿਹਾ ਕਿ ਜੀ ਇਹ ਜਦੋਂ ਚੋਲਾ ਡਾਇਨੈਸਟੀ ਸੀ 8ਵੀਂ 9ਵੀਂ ਸਦੀ ਦੀ, ਔਰ ਉਦੋਂ ਜਿਹੜਾ ਉਹਨਾਂ ਦਾ ਸਾਈਨ ਸੀ ਜਦੋਂ ਉਹ ਇੱਕ ਬਾਦਸ਼ਾਹ ਤੋਂ ਦੂਸਰਾ ਬਣਦਾ ਸੀ, ਉਸ ਸਟਾਈਲ 'ਚੋਂ ਲੱਟ ਸਟਾਈਲ 'ਚ ਗੁਰਜ ਜਿਹੀ ਹੈਗੀ ਆ ਉਹ ਵੀ ਉਸ ਨੂੰ ਉਹਨਾਂ ਨੇ ਫਲਾਣੇ ਜਿਊਲਰ ਤੋਂ ਤਿਆਰ ਕਰਵਾਇਆ, ਇੰਨਾ ਖਰਚ ਹੋਇਆ ਔਰ ਉਹ ਪੰਡਤ ਜਿਹੜੇ ਨੇ ਉਹ ਫਲਾਈ ਕਰਕੇ ਆਏ। ਹੁਣ ਉਹ ਸਾਹਮਣੇ ਆਇਆ ਕਿ ਵੀ ਉਹ ਰੇਲ ਗੱਡੀ 'ਚ ਆਏ ਔਰ ਉਹਦਾ ਕੋਈ ਟ੍ਰਾਂਸਫਰ ਆਫ ਪਾਵਰ ਨਾਲ ਕੋਈ ਤਾਲੁਕ ਨਹੀਂ ਸੀ ਉਸ ਦਾ। ਉਹਨਾਂ ਨੇ ਜਿਹੜਾ ਉਹ ਧਾਰਮਿਕ ਤੌਰ ਦੇ ਉੱਤੇ ਤਾਮਿਲ ਉਹਨਾਂ ਪੁਜਾਰੀਆਂ ਨੇ ਉਹ ਜਿਹੜਾ ਸੰਗੋਲ ਹੈ ਉਹ ਨਹਿਰੂ ਨੂੰ ਪ੍ਰੈਜ਼ੈਂਟ ਕੀਤਾ, ਜਿਹੜਾ ਨਹਿਰੂ ਨੇ ਬਾਅਦ 'ਚ ਮਿਊਜ਼ੀਅਮ 'ਚ ਭੇਜ ਦਿੱਤਾ, ਮਿਊਜ਼ੀਅਮ 'ਚ ਪਿਆ। ਹੁਣ ਇਹ ਸਾਬਤ ਕੀ ਕਰਨਾ ਚਾਹੁੰਦੇ ਨੇ, ਕਿਉਂਕਿ ਔਰ ਅੱਜ ਹੀ ਸਾਡੇ ਵੀਰ ਸੁਖਵਿੰਦਰ ਸਿੰਘ ਜਿਹੜੇ ਵੌਇਸ ਆਫ ਖਾਲਸਾ TV ਰਨ ਕਰਦੇ ਨੇ, ਉਹਨਾਂ ਦੀ ਕਾਲ ਆਈ, ਉਹਨਾਂ ਨੇ ਇਹ ਸੈਗਮੈਂਟ ਸਾਡਾ ਸੁਣਿਆ ਸੀ
ਤੇ ਉਹ ਮੈਨੂੰ ਕਹਿਣ ਲੱਗਿਆ ਕਿ ਵੀ ਮੇਰਾ ਇੱਕ ਹੋਰ ਵੀ ਇਹਦੇ 'ਚ ਓਪੀਨੀਅਨ ਜੁੜਦਾ ਹੈ ਕਿ ਵੀ ਇਹ ਜਿਹੜੀ ਨਵੀਂ ਪਾਰਲੀਮੈਂਟ ਬਿਲਡਿੰਗ ਦਾ ਉਦਘਾਟਨ ਕਰਨਾ ਹੈ, ਇਹਦੇ 'ਚ ਕਿਉਂਕਿ ਇਹ ਤਾਂ ਹਿੰਦੂ ਰਾਸ਼ਟਰ ਵਾਪਸ ਜਿਹੜਾ ਉਹਨਾਂ ਨੇ 2024 ਦੇ ਵਿੱਚ ਮਨੂ ਸਮ੍ਰਿਤੀ ਨੂੰ ਕਨਸਟੀਟਿਊਸ਼ਨ ਐਲਾਨਣਾ ਹੈ, ਉਹਨਾਂ ਨੇ ਕਿਹਾ ਵੀ ਉਹ ਸਿੰਘਾਸਨ ਦੀ ਤਰ੍ਹਾਂ ਉਹਨਾਂ ਨੇ ਬਣਾਇਆ। ਔਰ ਰਾਸ਼ਟਰਪਤੀ ਨੂੰ, ਕਿਉਂਕਿ ਹੁਣ ਕਨਸਟੀਟਿਊਸ਼ਨਲੀ ਰਾਸ਼ਟਰਪਤੀ ਹੈਡ ਕਰਦੀ ਹੈ ਦੋਨੋਂ ਹਾਊਸਿਸ ਆਫ ਪਾਰਲੀਮੈਂਟ ਨੂੰ ਵੀ, ਔਰ ਜਿਹੜਾ ਸੈਸ਼ਨ ਹੁੰਦਾ ਉਹਦੇ 'ਚ ਹੀ ਹੁੰਦਾ। ਉਹਨਾਂ ਨੇ ਕਿਹਾ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਵੀ ਕਿਉਂਕਿ ਉਹ ਤਾਂ ਸ਼ੂਦਰ ਹੈ, ਟਰਾਈਬਲ ਹੈ ਜਾਂ ਦੂਜਾ ਹੈ, ਤੇ ਉਹਨਾਂ ਨੇ ਤਾਂ ਬ੍ਰਾਹਮਣ ਨੂੰ ਡੋਮੀਨੇਟ ਕਰਵਾਉਣਾ। ਜੇ ਹੁਣ ਹਿੰਦੂ ਰਾਜ ਦੀਆਂ ਜੜ੍ਹਾਂ 'ਚ ਜਿਹੜਾ ਉਹ ਬਿਠਾਣਾ ਹੈ, ਤੇ ਪਹਿਲਾਂ ਤਾਂ ਸੰਗੋਲ ਉਹ ਤਾਮਿਲ ਬ੍ਰਾਹਮਣਾਂ ਦੇ ਨਾਲ ਜੋੜਿਆ, ਫਿਰ ਅਜੇ ਉਹਦੀ ਡੀਟੇਲ ਤਾਂ ਨਹੀਂ ਆਈ, ਪਰ ਮੈਨੂੰ ਇਹ ਲੱਗਦਾ ਵੀ ਅੰਦਰ ਉਵੇਂ ਹੀ ਹਵਨ ਹੋਏਗਾ, ਉਵੇਂ ਹੀ ਬ੍ਰਾਹਮਣ ਆਉਣਗੇ, ਉਵੇਂ ਹੀ ਜਿਹੜਾ ਉਹ ਹਿੰਦੂ ਰਾਸ਼ਟਰ ਦਾ ਜਿਹੜਾ ਇਹਨਾਂ ਦਾ ਹੈ, ਇਸ ਤੋਂ ਪਹਿਲਾਂ ਕਿ ਉਹ ਮਨੂ ਸਮ੍ਰਿਤੀ ਜਾਂ ਦੂਜਾ ਲਿਆਉਣ, ਉਹਨਾਂ ਨੇ ਇਸ ਸਾਰੇ ਨੂੰ ਤਿਆਰ ਇਸ ਢੰਗ ਨਾਲ ਕੀਤਾ। ਉਹਨਾਂ ਨੇ ਕਿਹਾ ਜੀ ਫਿਰ ਜੇ ਬ੍ਰਾਹਮਣ ਦੇ ਰਾਜ ਦਾ ਐਜ਼ ਪਰ ਮਨੂ ਸਮ੍ਰਿਤੀ ਆਗਾਜ਼ ਹੋਣਾ ਤੇ ਫਿਰ ਇੱਕ ਸ਼ੂਦਰ ਲਈ ਕਿੱਥੇ ਥਾਂ ਹੈ। ਔਰ ਇਸ ਗੱਲ ਦੇ ਵਿੱਚ ਇਸ ਗੱਲ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੇ ਅਸੀਂ ਪਿਛੋਕੜ 'ਚ ਦੇਖੀਏ, ਜਦੋਂ ਗੋਵਿੰਦਾ ਰਿਹਾ ਜਗਨਨਾਥਪੁਰੀ ਦੀਆਂ ਪੌੜੀਆਂ ਨਹੀਂ ਸੀ ਚੜ੍ਹਨ ਦਿੱਤਾ ਕਿੰਨੀਆਂ ਥਾਵਾਂ ਤੇ। ਔਰ ਈਵਨ ਜਗਜੀਵਨ ਰਾਮ ਜਿਹੜਾ ਜ਼ਮਾਨੇ 'ਚ ਡਿਫੈਂਸ ਮਿਨਿਸਟਰ ਹੁੰਦਾ ਸੀ ਇੰਦਰਾ ਗਾਂਧੀ ਦੇ ਵੇਲੇ, ਇੱਕ ਦੋ ਥਾਵਾਂ ਤੇ ਜਿੱਥੇ ਉਹ ਜਦੋਂ ਉਦਘਾਟਨ ਕਰਕੇ ਚਲਾ ਗਿਆ ਤੇ ਬਾਅਦ ਦੇ ਵਿੱਚ ਉਹਨਾਂ ਨੇ ਗੰਗਾ ਜਲ ਦੇ ਨਾਲ ਉਹਨੂੰ ਧੋਤਾ ਸੀ ਕਿ ਭਾਈ ਸ਼ੂਦਰ ਜਿਹੜਾ ਹੈ ਉਸਨੇ ਪੈਰ ਪਾਏ ਨੇ ਔਰ ਪਿੱਟ ਗਏ। ਸੋ ਇਹ ਜਿਹੜਾ ਸੰਗੋਲ ਨੂੰ ਖਾਮਖਾ ਪਾਵਰ ਟਰਾਂਸਫਰ ਨਾਲ ਜੋੜਨਾ ਹੈ ਔਰ ਉਹਨੂੰ ਚੋਲਾ ਜਿਹੜਾ ਹਿੰਦੂ ਦੇ ਨਾਲ ਜੋੜਿਆ ਜਾ ਰਿਹਾ। ਇੱਕ ਪਾਸੇ ਤਾਂ ਇਹ ਸਾਊਥ ਦੀਆਂ ਸਟੇਟਾਂ ਨੂੰ ਵੀ ਹਿੰਦੂਤਵਾ ਦੇ ਖਾਤੇ 'ਚ ਲਿਆ ਕੇ ਪਾਉਣ ਦੀ ਲਾਈਨ ਹੈ, ਕਿਉਂਕਿ ਸਾਊਥ 'ਚ ਇਹਨਾਂ ਦਾ ਪੈਰ ਨਹੀਂ ਜੰਮ ਰਹੇ। ਜਿਹੜੀ ਇੱਕੋ ਇੱਕ ਸਟੇਟ ਕਰਨਾਟਕਾ ਸੀ ਉਹ ਵੀ ਉਖੜ ਗਈ ਹੈ ਇਹਨਾਂ ਤੋਂ, ਦੂਜੇ ਆ ਗਏ। ਦੂਸਰਾ ਬ੍ਰਾਹਮਣਵਾਦ ਦਾ ਵਰਚਸਵ ਵੀ ਇਸ ਦੇ ਵਿੱਚ ਹੀ ਹੈ ਕਿ ਬਈ ਉਹ ਹਿੰਦੂ ਪਰੰਪਰਾਵਾਂ ਨੂੰ ਉਹ ਸੰਗੋਲ ਹੋਏ, ਉਹ ਵੇਦ ਮੰਤਰਾਂ ਦਾ ਉਚਾਰਨ ਹੋਏ, ਹਵਨ ਹੋਏ, ਟਰਮੀਨੋਲੋਜੀ। ਉਹ ਤਾਂ ਹੁਣ ਜਿਹੜੇ ਬਾਹਰੋਂ ਆਉਂਦੇ ਨੇ ਸਾਰੇ VIP ਬਾਹਰਲੇ ਮੁਲਕਾਂ ਦੇ, ਉਹਨਾਂ ਨੂੰ ਉਹ ਗੀਤਾ ਪ੍ਰੈਜ਼ੈਂਟ ਕਰਨ ਲੱਗ ਗਏ ਨੇ ਵੀ ਇਹ ਉਹਨੂੰ ਆਲਰੇਡੀ ਅਨਡਿਕਲੇਅਰਡ ਨੈਸ਼ਨਲ ਗ੍ਰੰਥ ਉਹਨੂੰ ਬਣਾ ਦਿੱਤਾ ਹੈ। ਬਾਕੀ ਤਾਂ ਜੋ ਬ੍ਰਾਂਡਿੰਗ ਕਰਦੇ ਨੇ ਉਹ ਕਰਦੇ ਹੀ ਕਰਦੇ ਨੇ। ਹੁਣ ਇਸ ਮੌਕੇ ਦੇ ਉੱਤੇ ਜਦੋਂ ਇਹਦਾ ਉਦਘਾਟਨ 28 ਮਈ ਨੂੰ ਕੀਤਾ ਜਾਣਾ ਹੈ, 75 ਰੁਪਏ ਦਾ ਇੱਕ ਸਿੱਕਾ ਵੀ ਜਾਰੀ ਕੀਤਾ ਜਾ ਰਿਹਾ ਜਿਹੜਾ ਕਿ ਪਾਰਲੀਮੈਂਟ ਬਿਲਡਿੰਗ ਵੇਲੇ ਹੋਏਗਾ। ਔਰ ਉਸ ਦੇ ਉੱਤੇ ਵੀ ਉਹ 35 ਗ੍ਰਾਮ ਦਾ ਇਹ ਕੋਇਨ ਹੈ, ਸਰਕੂਲਰ ਸ਼ੇਪ 'ਚ 44 ਮਿਲੀਮੀਟਰ ਡਾਇਮੀਟਰ ਹੈ। ਔਰ ਫਰੰਟ ਦੇ ਉੱਤੇ ਜਿਹੜਾ ਲਾਇਨ ਔਨ ਕੈਪੀਟਲ ਆਫ ਅਸ਼ੋਕਾ ਪਿਲਰ ਵਿਦ ਸਤਿਅਮੇਵ ਜਾਇਤੇ ਰਿਟਨ ਬਿਲੋ ਇਟ। ਹੁਣ ਤੁਸੀਂ ਕੂੜ ਦੇ ਉੱਤੇ, ਹਕੀਕਤ ਕੂੜ ਫਿਰੇ ਪ੍ਰਧਾਨ ਵੇ ਲਾਲੋ ਹੈ, ਪਰ ਉਸ ਸਿੱਕੇ ਦੇ ਉੱਤੇ ਵੀ ਸਤਿਅਮੇਵ ਜਾਇਤੇ ਲਿਖਣਾ ਕਿ ਸੱਤ ਦੀ ਜਿੱਤ ਹੁੰਦੀ ਹੈ। ਔਨ ਦਾ ਲੈਫਟ ਸਾਈਡ ਭਾਰਤ ਵਿਲ ਬੀ ਰਿਟਨ ਇਨ ਦੇਵਨਾਗਰੀ ਸਕ੍ਰਿਪਟ। ਹਾਲਾਂ ਹਿੰਦੀ ऑफिशियल लैंग्वेज नहीं है भारत की, लेकिन ਹੁਣ ਕਿਉਂਕਿ ਹਿੰਦੀ ਪ੍ਰਮੋਸ਼ਨ ਉਹ ਕੱਲ੍ਹ ਹੀ ਮੈਂ ਇੱਕ ਤੇਲਗੂ ਫਿਲਮ ਐਕਟਰ ਉਹ ਭੰਨ ਰਿਹਾ ਸੀ ਇਹਨਾਂ ਦੀ ਕੈਂਕਰ ਨੂੰ ਕਿ ਜੀ ਤੁਸੀਂ ਹਿੰਦੀ ਨੂੰ ਕਿਉਂ? ਉਹਨੇ ਕਿਹਾ ਹਿੰਦੀ ਤੁਸੀਂ ਵਾਈ ਯੂ ਆਰ ਇੰਪੋਜ਼ਿੰਗ ਹਿੰਦੀ, ਮੇਰੀ ਜ਼ਬਾਨ ਕਨਾਡਾ ਹੈ, ਤੁਹਾਨੂੰ ਕੀ ਹੱਕ ਹੈ ਕਿ ਵੀ ਤੁਸੀਂ ਇੱਥੇ ਲਿਆ ਕੇ ਹਿੰਦੀ ਵਾਪਰ। ਹੁਣ ਜਿਹੜਾ ਸਿੱਕਾ ਹੈ 75 ਦਾ ਉਹਦੇ ਉਸ ਕੋਇਨ ਦਾ 75 ਰੁਪਏ ਦਾ, ਉਸ ਦੇ ਉੱਤੇ ਭਾਰਤ ਵਿਲ ਬੀ ਰਿਟਨ ਇਨ ਦੇਵਨਾਗਰੀ ਸਕ੍ਰਿਪਟ ਵਾਈਲ ਔਨ ਦਾ ਰਾਈਟ ਸਾਈਡ ਇੰਡੀਆ ਵਿਲ ਬੀ ਰਿਟਨ ਇਨ ਇੰਗਲਿਸ਼। ਇਹ ਵੀ ਇੱਕ ਮੁਲਕ ਦਾ ਇਹ ਦੋ ਨਾਂ ਨੇ, ਇਹ ਵੀ ਪਹਿਲੀ ਵਾਰੀ ਸੁਣਨ 'ਚ ਆਇਆ ਵੀ ਜਾਂ ਭਾਰਤ ਰੱਖ ਲਓ ਜਾਂ ਹੁਣ ਕਨਸਟੀਟਿਊਸ਼ਨ 'ਚ ਜਿਹੜਾ ਉਸ ਨੂੰ ਭਾਰਤ ਕਿਹਾ ਗਿਆ, ਇੰਡੀਆ ਵੀ ਨਾਲ ਚੱਲ ਰਿਹਾ। ਔਰ ਫਿਰ ਉਹਨਾਂ ਨੇ ਕਿਹਾ ਜੀ ਵੀ ਬੈਕ ਸਾਈਡ ਦੇ ਉੱਤੇ ਇਹ ਹੋਏਗਾ ਪਾਰਲੀਮੈਂਟ ਕੰਪਲੈਕਸ ਦੀ ਬਣੀ ਹੋਏਗੀ। ਔਰ ਇਹ ਸਾਰੇ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਈਵਨ ਜਦੋਂ ਅਸੀਂ ਕਹਿੰਦੇ ਹਾਂ ਵੀ ਜੁਡੀਸ਼ਰੀ ਵੀ ਹਿੰਦੂਤਵਾ ਦੇ ਨਾਲ ਰਲੀ ਹੋਈ ਹੈ ਜਾਂ ਉਹਨਾਂ ਦੀ ਹੀ ਐਕਸਟੈਂਸ਼ਨ ਹੈ। ਹੁਣ ਇੱਕ ਵਕੀਲ ਨੇ ਸੁਪਰੀਮ ਕੋਰਟ ਦੇ ਵਿੱਚ ਪੈਟੀਸ਼ਨ ਕੀਤੀ ਸੀ ਕਿ ਰਾਸ਼ਟਰਪਤੀ ਕਨਸਟੀਟਿਊਸ਼ਨਲ ਹੈੱਡ ਹੈ, ਮੋਦੀ ਨੂੰ ਰੋਕਿਆ ਜਾਏ ਵੀ ਉਹ ਪਾਰਲੀਮੈਂਟ ਦਾ ਉਦਘਾਟਨ ਨਾ ਕਰੇ ਕਿਉਂਕਿ ਇਹ ਰਾਈਟ ਜਿਹੜਾ ਹੈ ਉਹਦੇ ਕੋਲ ਹੈ, ਪ੍ਰੈਜ਼ੀਡੈਂਟ ਕੋਲ ਹੈ। ਹੁਣ ਤੁਸੀਂ ਖਬਰ ਦੇਖੋਗੇ ਸੁਪਰੀਮ ਕੋਰਟ ਡਿਸਮਿਸਿਸ PIL ਪਬਲਿਕ ਇੰਟਰਸਟ ਲਿਟੀਗੇਸ਼ਨ seeking direction for inauguration of new parliament building by president. A vacation bench of Justice J.K. Maheshwari and Justice P.S. Narasimha dismisses the PIL filed by advocate C.R. Jayasukan. ਉਹਨਾਂ ਨੇ ਕਿਹਾ ਜੀ ਨਹੀਂ, ਇਹ ਤੁਹਾਨੂੰ ਕੋਈ ਹੱਕ ਨਹੀਂ ਹੈ। ਹੁਣ ਜੇ ਸੁਪਰੀਮ ਕੋਰਟ ਵੀ
ਇਸ ਗੱਲ ਨੂੰ ਇੰਪਲੀਮੈਂਟ ਨਹੀਂ ਕਰ ਸਕਦਾ ਕਿ ਜਿਹੜਾ ਪ੍ਰੈਜ਼ੀਡੈਂਟ ਆਫ ਇੰਡੀਆ ਹੈ ਉਹ ਹੈੱਡ ਹੈ ਸਟੇਟ ਦਾ, ਉਹ ਕਮਾਂਡਰ ਇਨ ਚੀਫ ਵੀ ਹੈ, ਤੇ ਬਾਕੀਆਂ ਤੋਂ ਕੀ ਨਿਕਲਣਾ। ਔਰ ਇਹ ਸ਼ਿਵ ਸੈਨਾ ਜਿਹੜਾ ਰੈਬਲ ਗਰੁੱਪ ਹੈ ਉਹਨਾਂ ਨੇ ਬਿਲਕੁਲ ਠੀਕ ਕਿਹਾ, PM Modi considers new parliament building his estate. Shiv Sena says new parliament doesn't belong to any party but to country. ਉਹਨੇ ਕਿਹਾ ਜੀ ਉਹ ਤਾਂ ਆਪਣੀ ਜਗੀਰ ਸਮਝਦਾ ਹੈ, ਜਗੀਰ ਨਹੀਂ, ਉਹ ਹਿੰਦੂ ਰਾਸ਼ਟਰ ਦਾ ਕਿੰਗ ਹੈ ਔਰ ਉਸ ਦਾ ਜਿਹੜਾ ਉਹ ਸਾਰਾ ਉਦਘਾਟਨ ਜਾਂ ਉਹਦੇ ਨੂੰ ਨਾਮ ਲੈ ਕੇ ਜਿਹੜਾ ਇਹ ਹਿੰਦੂਤਵਾ ਦੇ ਰਾਜ ਦਾ ਆਗਾਜ਼ ਹੈ। ਔਰ ਇਹ ਸਾਰਾ ਜਿਹੜਾ ਇਸ ਦੇ ਬਾਵਜੂਦ ਕਿ ਇੰਨਾ ਖਰਚਾ ਇਹਦੇ ਤੇ ਕੀਤਾ ਗਿਆ ਔਰ ਉਦੋਂ ਬਣੀ ਹੈ ਬਣ ਰਹੀ ਸੀ ਬਿਲਡਿੰਗ ਜਦੋਂ ਕੋਵਿਡ ਦੇ ਨਾਲ ਜਿਹੜਾ 1,43,000 ਇੰਡੀਅਨ ਮਰ ਰਹੇ ਸੀ, ਹਜ਼ਾਰਾਂ ਲੋਕ ਸੜਕਾਂ ਤੇ ਭੁੱਖੇ ਮਰ ਰਹੇ ਸੀ। ਪਰ ਇਹ ਗੋ ਹੈਡ ਕਿਉਂਕਿ ਇਹ 2024 ਤੋਂ ਪਹਿਲਾਂ ਇਹਨਾਂ ਨੇ ਇਹਨੂੰ ਹਿੰਦੂ ਰਾਸ਼ਟਰ ਦਾ ਉਹਦੇ ਸੰਗੋਲ ਵੀ ਉਹਦੇ ਨਾਲ ਜੁੜਿਆ ਹੋਇਆ, ਹੁਣ ਵੇਦ ਮੰਤਰ ਵੀ ਆਣਗੇ, ਕੋਇਨ ਵੀ ਆ ਗਿਆ, ਸਤਿਅਮੇਵ ਜਯਤੇ ਵੀ ਆ ਗਿਆ, ਹੁਣ ਸਿਰਫ ਮਨੂ ਸਮ੍ਰਿਤੀ ਜਿਹੜੀ ਹੈ ਉਹ ਆਉਣੀ ਬਾਕੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।